1984 ਸਿੱਖ ਨਸਲਕੁਸ਼ੀ ਦੀ ਬਰਸੀ ਮੌਕੇ ਦਿੱਲੀ ਦੇ ਰਕਾਬਗੰਜ ਸਾਹਿਬ ਵਿਖੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿਆਸੀ ਤੇ ਪੰਥਕ ਸ਼ਖਸੀਅਤਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਭਾਈ ਬਿਆਨ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਅਤੇ ਸਿੱਖਾਂ ਦੀ ਮੰਗ ਹੈ ਕਿ ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਦੀ ਸ਼ਹੀਦੀ ਵਾਲੀ ਥਾਂ ਤੇ ਇੰਦਰਾ ਗਾਂਧੀ ਦੀ ਕੋਠੀ ਵਿੱਚ ਜ਼ਮੀਨ ਦਿੱਤੀ ਜਾਵੇ ਤਾਂ ਜੋ ਉੱਥੇ ਗੁਰਦੁਆਰਾ ਸਥਾਪਿਤ ਕੀਤਾ ਜਾ ਸਕੇ। 1984 ਦੇ ਸਿੱਖ ਕਤਲੇਆਮ ਦੇ ਇਨਸਾਫ ਤੇ ਉਹਨਾਂ ਕਿਹਾ ਕਿ ਸਿੱਖਾਂ ਨੂੰ ਇਨਸਾਫ ਸਿੱਖਾਂ ਦੇ ਰਾਜ ਤੋਂ ਬਾਅਦ ਹੀ ਪ੍ਰਾਪਤ ਹੋਵੇਗਾ। ਉਹਨਾਂ ਕਿਹਾ ਕਿ ਹਿੰਦੂਤਵੀਆਂ ਨੇ ਸਿੱਖਾਂ ਤੇ ਜ਼ੁਲਮ ਕੀਤੇ ਹਨ। ਕਾਂਗਰਸੀ ਆਗੂ ਕਮਲਨਾਥ ਨੇ ਇਸ ਥਾਂ ਤੇ ਹਮਲਾ ਕੀਤਾ ਹੈ ਪਰ ਕਾਂਗਰਸ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ। ਇਹ 1984 ਦੀ ਬਰਸੀ ਨਹੀਂ ਹੈ, ਇਹ ਭਾਈ ਬਿਆਨ ਸਿੰਘ ਦੀ ਸ਼ਹੀਦੀ ਦੀ ਬਰਸੀ ਹੈ ਤੇ ਸਿੱਖਾਂ ਨੇ ਡਿਮਾਂਡ ਕੀਤਾ ਹੈ ਕਿ ਜਿੱਥੇ ਇਹ ਸ਼ਹੀਦ ਹੋਏ ਸੀ ਸਤਵੰਤ ਸਿੰਘ ਤੇ ਕੇਰ ਸਿੰਘ, ਉਹ ਇੰਦਰਾ ਗਾਂਧੀ ਦੀ ਕੋਠੀ ਦੇ ਵਿੱਚ ਸਾਨੂੰ 2 ਕਨਾਲਾਂ ਦਿੱਤੀਆਂ ਜਾਣ ਜਿੱਥੇ ਅਸੀਂ ਆਪਣਾ ਗੁਰਦੁਆਰਾ ਸਥਾਪਿਤ ਤੇ ਸਾਰੀ ਕਰ ਸਕੀਏ। ਤੇ ਇਹ ਡਿਮਾਂਡ ਹੈ ਸਿੱਖਾਂ ਦੀ। ਅੱਜ ਨਹੀਂ ਤੇ ਕੱਲ੍ਹ ਨੂੰ ਉੱਥੇ ਬਣਨਾ ਹੀ ਬਣਨਾ ਗੁਰਦੁਆਰਾ ਸਾਹਿਬ। ਅੱਜ ਸਰਕਾਰ ਸਾਨੂੰ ਇਜਾਜ਼ਤ ਦੇ ਦੇ ਤਾਂ ਚੰਗੀ ਹੈ, ਕਿਉਂ ਕਰਕੇ ਜੇ ਸਤਵੰਤ ਸਿੰਘ, ਬਿਆਨ ਸਿੰਘ ਤੇ ਕੇਰ ਸਿੰਘ ਜਿਹੜਾ ਕੰਮ ਉਹਨਾਂ ਨੇ ਕੀਤਾ ਉਹ ਨਾ ਹੁੰਦਾ, ਸਾਡੀਆਂ ਧੌਣਾਂ ਉੱਚੀਆਂ ਨਹੀਂ ਸੀ ਹੋਣੀਆਂ, ਛਾਤੀ ਬਾਹਰ ਨਿਕਲ ਕੇ ਨਹੀਂ ਸੀ ਲੱਗਣੀ ਤੇ ਵਾਜਪਾਈ, ਬੀਜੇਪੀ, ਆਰਐਸਐਸ ਤੇ ਮੋਦੀ ਸਰਕਾਰ ਨੇ ਆਉਣਾ ਹੀ ਨਹੀਂ ਸੀ। ਸੋ ਇਹ ਬੀਜੇਪੀ, ਆਰਐਸਐਸ ਦੇ ਵੀ ਹਿੱਤ ਦੇ ਵਿੱਚ ਹੈ ਜੇ ਸਾਨੂੰ 2 ਕਨਾਲਾਂ ਉੱਥੇ ਗੁਰਦੁਆਰਾ ਸਾਹਿਬ ਦੀ ਸਾਰੀ ਕਰਨ ਦੇ ਲਈ ਦੇ ਦਿੱਤਾ ਜਾਵੇ। हिंदुत्व ने सिखों के ऊपर कत्लेआम की है, नस्लकुशी की है। जो हमारा न्यूज़पेपर है ट्रिब्यून, वो उसकी पूरी साथ देती है। तो जब हमारा राज आएगा तो सारा कुछ हो जाएगा। फिर उससे पहले हिंदुत्व के लोग जिन्होंने जुल्म किया है वो कैसे अपने आप वो हमको इंसाफ देंगे। अब कमलनाथ जी हैं कांग्रेस के लीडर, उन्होंने इस जगह पर जुल्म कराए हैं, पर कांग्रेस पार्टी उनको मध्य प्रदेश का चीफ मिनिस्टर बनाना चाहती है। तो पिछली दफ़ा भी कमलनाथ को चीफ मिनिस्टर बनाया था, पर गुरु साहब की मर्जी कि वो चला नहीं सका है। अगर कांग्रेस अभी तक हमारे साथ ऐसी दुश्मनी करती रहेगी तो फिर उसका नुकसान तो होता जाएगा ना। हिंदू हुकूमत से उम्मीद रखना ठीक बात नहीं है।